ਦਰਬਾਰ ਸਾਹਿਬ ਦੇ ਨਜ਼ਦੀਕ ਹੋ ਰਹੇ ਬਲਾਸਟਾਂ ਤੋਂ ਬਾਅਦ ਜਦੋਂ ਕੁਝ ਦੋਸ਼ੀ ਫੜੇ ਜਾਂਦੇ ਨੇ ਤਾਂ ਦੋਸ਼ੀ ਅਮਰੀਕ ਸਿੰਘ ਦੇ ਪਿਤਾ ਨੇ ਇੱਕ ਵੱਡੀ ਗੱਲ ਆਖ ਦਿੱਤੀ ਹੈ ਜੀ। ਕੀ ਆਖ ਰਹੇ ਨੇ? ਪਹਿਲੀ ਗੱਲ ਤੇ ਇਹ ਹੈ ਕਿ ਸਭ ਤੋਂ ਔਖੀ ਘੜੀ ਹੁੰਦੀ ਹੈ ਮਾਂ ਪਿਓ ਵਾਸਤੇ ਜਦੋਂ ਆਹ ਨਮੋਸ਼ੀ ਪੱਲੇ ਪੈਂਦੀ ਹੈ ਜੀ ਕਿ ਇੱਕ ਤਾਂ ਕਿ ਇੱਕ ਤੁਸੀਂ ਸਿੱਖ ਹੋਵੋ ਤੇ ਤੁਹਾਡੇ ਹੀ ਸਾਹਮਣੇ ਤੁਹਾਡੀ ਔਲਾਦ ਤੇ ਸਿੱਖਾਂ ਦੇ ਸਭ ਤੋਂ ਵੱਡੇ ਧਾਰਮਿਕ ਰੂਹਾਨੀਅਤ ਕੇਂਦਰ ਤੇ ਉਹ ਕੋਈ ਸਾਜ਼ਿਸ਼ ਕਰਨ ਦਾ ਦੋਸ਼ ਲੱਗ ਜਾਵੇ ਤੇ ਮੇਰੇ ਖਿਆਲ ਦੇ ਨਾਲ ਮਰਨ ਹੋ ਜਾਂਦਾ ਹੈ ਜੀ। ਜੀ ਤਾਂ ਹੁਣ ਮਾਮਲਾ ਇਹ ਆ ਕਿ ਉਹ ਪਰਿਵਾਰ ਜਿਹੜੇ ਸਾਹਮਣੇ ਆ ਰਹੇ ਨੇ ਉਹ ਕਹਿ ਰਹੇ ਆ ਕਿ ਬਈ ਜੇ ਇਸਨੇ ਕੀਤਾ ਤੇ ਇਹਨੂੰ ਸਖਤ ਸਜ਼ਾ ਦਿਓ। ਤੁਸੀਂ ਵੈਸੇ ਵੀ ਵੇਖਿਆ ਹੋਣਾ ਕਿ ਬਹੁਤ ਘੱਟ, ਵੈਸੇ ਮੈਂ ਤਾਂ ਨਹੀਂ ਦੇਖਿਆ ਕਿ ਮੰਨਫੀ ਹੈ, ਇਹਨਾਂ ਨੂੰ ਕੋਈ ਸਮਰਥਨ ਨਹੀਂ ਕਿਸੇ ਨੇ ਦਿੱਤਾ। ਨਹੀਂ ਤਾਂ ਆਪਾਂ ਅਕਸਰ ਦੇਖਦੇ ਹਾਂ ਜਦੋਂ ਵੀ ਕਿਤੇ ਸਿੱਖ ਨੌਜਵਾਨਾਂ ਦੀਆਂ ਗ੍ਰਿਫਤਾਰੀਆਂ ਹੁੰਦੀਆਂ ਤਾਂ ਉਹਨਾਂ ਤੇ ਹਮੇਸ਼ਾ ਸਵਾਲ ਖੜੇ ਕੀਤੇ ਜਾਂਦੇ ਆ, ਚਾਹੇ ਉਹ ਠੀਕ ਹੈ ਚਾਹੇ ਉਹ ਗਲਤ ਹੁੰਦੀਆਂ, ਕਿਤੇ ਨਜਾਇਜ਼ ਵੀ ਹੁੰਦੀਆਂ। ਇਹ ਜ਼ਰੂਰੀ ਨਹੀਂ ਹੈ ਕਿ ਹਰ ਚੀਜ਼ ਜਿਹੜੀ ਉਹ ਬਿਲਕੁਲ ਸਹੀ ਢੰਗ ਨਾਲ ਹੀ ਚੱਲਦੀ ਹੈ। ਤਾਂ ਗੱਲ ਇਹ ਹੈ ਕਿ ਹੁੰਦਾ ਜ਼ਰੂਰ, ਸਵਾਲ ਜ਼ਰੂਰ ਹੁੰਦੇ ਆ, ਵਿਚਾਰ ਤਕਰਾਰ ਚੱਲਦੇ ਆ, ਪਰ ਇੱਥੇ ਕਿਸੇ ਨੇ ਇਹਨਾਂ ਦਾ ਸਾਥ ਨਹੀਂ ਦਿੱਤਾ। ਤਾਂ ਹੁਣ ਜੇ ਤੁਸੀਂ ਦੇਖੋਗੇ ਤਾਂ ਇਸ ਪਰਿਵਾਰ ਨੇ ਵੀ ਮੰਨਿਆ ਕਿ ਇਹ ਪਹਿਲਾਂ ਤੇ ਬਈ ਬਹੁਤ ਅੱਛਾ ਸੀਗਾ, ਧਾਰਮਿਕ ਖਿਆਲਾਂ ਵਾਲਾ ਸੀ, ਅੰਮ੍ਰਿਤਪਾਨ ਕੀਤਾ ਸੂ, ਪਰ ਬਾਅਦ ਦੇ ਵਿੱਚ ਫਿੜਕ ਵੱਜੀ, ਅੰਮ੍ਰਿਤ ਵੀ ਛੱਡ ਦਿੱਤਾ, ਭੰਗ ਕਰ ਦਿੱਤਾ ਤੇ ਚਟਾ ਚੁਟਾ ਪੀਣ ਲੱਗ ਪਿਆ, ਚੋਰੀਆਂ ਚਾਰੀਆਂ ਕਰਨ ਲੱਗ ਗਿਆ। ਇਹੀ ਜਿਹੜਾ ਦੂਸਰਾ ਮੁੱਖ ਦੋਸ਼ੀ ਆ ਜੋ ਨਾਮਜ਼ਦ ਆ ਆਜ਼ਾਦਵੀਰ ਸਿੰਘ, ਉਹਦੇ ਨਾਲ ਵੀ ਇਹੋ ਹੀ ਆ। ਉਹਦਾ ਵੀ ਸਾਰਾ ਪਿਛੋਕੜ ਜੇ ਤੁਸੀਂ ਦੇਖੋਗੇ, ਨੌਕਰੀ ਤੋਂ ਡਿਸਮਿਸ, ਖਾਣ ਪੀਣ ਵਾਲੇ ਪਾਸੇ, ਤੇ ਫਿਰ ਉਸ ਤੋਂ ਬਾਅਦ ਇੱਥੋਂ ਤੱਕ ਗੱਲਾਂ ਆਈਆਂ। ਤੇ ਜਿਹੜੇ ਦੋ ਹੋਰ ਨੇ ਸਾਲਾ ਭਣੋਈਆ ਨੇ, ਧਰਮਿੰਦਰ ਤੇ ਹਰਜੀਤ, ਉਹ ਵੀ ਮਤਲਬ ਕਿ ਖਾਣ ਪੀਣ ਵਾਲੇ ਹੀ ਆ। ਉਹ ਤਾਂ ਬਹੁਤ ਮਾੜੇ ਘਰ ਚੋਂ ਆ। ਉਹ ਸਾਲਾ ਭਣੋਈਆ ਨੇ ਤੇ ਇੱਕ ਦੀ ਜਨਾਨੀ ਵੀ ਮਰੀ ਆ, ਦੋ ਛੋਟੇ ਛੋਟੇ ਕੁੜੀਆਂ ਹੀ ਨੇ, ਜਵਾਕ ਨੇ। ਤਾਂ ਜਿਹੜਾ ਪੰਜਵਾਂ ਉਹ ਹੈਗਾ ਸਾਬਾ ਪਟਾਕਿਆਂ ਵਾਲਾ, ਤੇ ਉਹਦੀਆਂ ਸਾਰੇ ਸਿਆਸਤਦਾਨਾਂ ਨਾਲ ਕਹਿੰਦੇ ਨੇੜਤਾ ਵਾਲੀਆਂ ਗੱਲਾਂ ਹੈਗੀਆਂ ਸੀ, ਉਹ ਹਾਲੇ ਫਰਾਰ ਆ। ਤਾਂ ਇਹ ਮਤਲਬ ਕਿ ਟੋਟਲ 5 ਜਿਹੜੇ ਸੀਗੇ ਉਹ ਦੱਸੇ ਗਏ। ਤਾਂ ਹੁਣ ਇਹੀ ਹੈ ਕਹਾਣੀ ਕਿ ਬਈ ਪਰਿਵਾਰਾਂ ਵਾਸਤੇ ਤਾਂ ਬਹੁਤ ਔਖਾ ਹੈ। ਮੈਂ ਕਦੇ ਅੱਗੇ ਪਿੰਡ ਚੋਂ ਦੇਖ ਰਿਹਾ ਸੀ, ਉਹ ਕਹਿੰਦੇ ਕਿ ਸਾਡੇ ਚੋਂ ਤਾਂ ਕੋਈ ਜ਼ਮਾਨਤ ਦੇਣ ਤੱਕ ਨਹੀਂ ਜਾਏਗਾ ਜੀ, ਅਸੀਂ ਇਹਨੂੰ ਪਿੰਡ ਹੀ ਨਹੀਂ ਵੜਨ ਦੇਣਾ। ਸੋ ਇਹ ਗੁੱਸਾ ਹੈ ਲੋਕਾਂ 'ਚ ਐਤਕੀ, ਬਹੁਤ ਜ਼ਿਆਦਾ ਗੁੱਸਾ। ਪਰ ਬੜੇ ਵੱਡੇ ਸਵਾਲ ਨੇ। ਦੇਖੋ ਮਾਪਿਆਂ ਨੇ ਤਾਂ ਕੀ ਕਹਿਣਾ ਹੁੰਦਾ, ਪਹਿਲੀ ਗੱਲ ਤਾਂ ਮਾਪਿਆਂ ਵਾਸਤੇ ਤੇ ਇਹੋ ਹੁੰਦਾ ਕਿ ਨਹੀਂ, ਉਹਨਾਂ ਦਾ ਬੇਟਾ ਜਾਂ ਕੋਈ ਉਹਨਾਂ ਦੀ ਔਲਾਦ ਬਈ ਇਸ ਤਰ੍ਹਾਂ ਦਾ ਕੰਮ ਨਹੀਂ ਕਰ ਸਕਦੀ, ਉਹਨਾਂ ਦੇ ਮੰਨਣ, ਕਿਉਂਕਿ ਉਹਨਾਂ ਨੂੰ ਕਿਹੜਾ ਕੋਈ ਦੱਸ ਕੇ ਗਿਆ ਹੁੰਦਾ ਹੈ। ਤੇ ਦੂਜੀ ਚੀਜ਼ ਇਹ ਹੈ ਕਿ ਉਹਨਾਂ ਵਾਸਤੇ ਬੜਾ ਇਹ ਸਮਾਂ ਜਿਹੜਾ ਔਖਾ ਹੁੰਦਾ ਹੈ ਕਿ ਮਿਹਣੇ ਵੀ ਵੱਜਦੇ ਨੇ, ਪੁਲਿਸ ਵੀ ਤੰਗ ਕਰਦੀ ਆ, ਪੈਸਾ ਧੇਲਾ ਵੀ ਲੱਗਦਾ, ਬਥੇਰਾ ਕੁਛ ਹੁੰਦਾ ਹੈ। ਪਰ ਕੁਛ ਮਾਮਲੇ ਜਿਹੜੇ ਆ ਥੋੜੇ ਜਿਹੇ ਨਾ ਸਵਾਲਾਂ ਦੇ ਜਵਾਬ ਜਿਹੜੇ ਉਹ ਮੰਗਦੇ ਆ। ਜਿੱਦਾਂ ਫਰਜ਼ ਕਰੋ ਕਿ ਹੁਣ ਇੱਕ ਥਿਉਰੀ ਦਿੱਤੀ ਗਈ ਆ ਕਿ ਜਿਹੜਾ ਆਜ਼ਾਦਵੀਰ ਸਿੰਘ ਸੀਗਾ ਇਹ ਰੈਡੀਕਲ ਸੀਗਾ, ਮਤਲਬ ਕਿ ਰੈਡੀਕਲ ਵਿਚਾਰਾਂ ਤੋਂ ਪ੍ਰਭਾਵਿਤ ਸੀਗਾ, ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਆਈਡੀਓਲੋਜੀ ਤੋਂ ਪ੍ਰਭਾਵਿਤ ਸੀ, ਅਮਰਤਪਾਲ ਸਿੰਘ ਦੀ ਆਈਡੀਓਲੋਜੀ ਤੋਂ ਪ੍ਰਭਾਵਿਤ ਸੀਗਾ, ਤੇ ਇਹਨਾਂ ਨੇ ਗ੍ਰਿਫਤਾਰੀ ਦੇ ਵਿਰੋਧ ਦੇ ਵਿੱਚ ਹੀ ਅਜਿਹਾ ਕੀਤਾ। ਪਰ ਇਹ ਮੰਨਣ 'ਚ ਨਹੀਂ ਆਉਂਦਾ ਨਾ, ਕਿਉਂਕਿ ਇੱਕ ਸਵਾਲ ਪੈਦਾ ਹੋਏਗਾ ਕਿ ਜੇ ਕੋਈ ਇਸ ਤਰ੍ਹਾਂ ਦੀ ਆਈਡੀਓਲੋਜੀ ਵਾਲਾ ਹੈ, ਉਹ ਆਪਣੇ ਧਾਰਮਿਕ ਕੇਂਦਰ ਨੂੰ ਕਿਉਂ ਨਿਸ਼ਾਨਾ ਬਣਾਏਗਾ ਜੀ। ਇਹ ਵੀ ਤਾਂ ਇੱਕ ਬਹੁਤ ਵੱਡਾ ਸਵਾਲ ਰਹੇਗਾ ਨਾ। ਤੇ ਦੂਜੀ ਗੱਲ ਇਹ ਆ ਕਿ ਇਹਨਾਂ ਨੇ ਇਸ ਤਰ੍ਹਾਂ, ਮਤਲਬ ਕਿ ਹੁਣ ਦੇਖੋ ਖਾਣ ਪੀਣ ਵਾਲੇ ਤਾਂ ਚਲੋ ਇਹਨਾਂ ਦੇ ਪਿਛੋਕੜ ਨਿਕਲ ਰਹੇ ਨੇ ਮੀਡੀਆ 'ਚ, ਤਾਂ ਕੁਛ ਦੇ ਪਰਿਵਾਰ ਆ ਕੇ ਕਹਿ ਰਹੇ, ਮੰਨ ਹੀ ਰਹੇ ਨੇ। ਪਰੰਤੂ ਸਭ ਤੋਂ ਵੱਡਾ ਸਵਾਲ ਤੇ ਗੁਰਪ੍ਰੀਤ ਜੀ ਉਹ ਉੱਥੇ ਦਾ ਉੱਥੇ ਆ ਕਿ ਇਹਨਾਂ ਨੇ ਬੰਬ ਬਣਾਉਣਾ ਸਿੱਖ ਕਿੱਦਾਂ ਰਿਹਾ। ਇਹ ਚਾਹੇ ਦੇਸੀ ਹੈ ਚਾਹੇ ਕੁਛ ਵੀ ਆ, ਆਈਈਡੀ ਇਸ ਤਰ੍ਹਾਂ ਮਤਲਬ ਕਿ ਸਾਰਾ ਸੈੱਟ ਨਹੀਂ ਹੁੰਦਾ ਜੀ। ਉਹ ਕਿੱਦਾਂ ਇਹ ਹੁੰਦਾ। ਤਾਂ ਹੁਣ ਸਾਡੇ ਇੱਥੇ ਤਾਂ ਹਜ਼ਾਰਾਂ ਲੱਖਾਂ ਤੁਰੇ ਫਿਰਦੇ ਨੇ, ਡਰੱਗੀ ਤੁਰੇ ਫਿਰਦੇ ਨੇ, ਨਸ਼ੇੜੀ ਤੁਰੇ ਫਿਰਦੇ ਨੇ, ਕੀ ਉਹ ਇਸ ਪਾਸੇ ਤੁਰ ਪੈਂਦੇ ਆ। ਤਾਂ ਇਹ ਗੱਲ ਥੋੜੀ ਜਿਹੀ ਇੱਕ ਤਰ੍ਹਾਂ ਨਾਲ ਕਿਤੇ ਨਾ ਕਿਤੇ ਕਹਿ ਲਓ ਕਿ ਹਾਲੇ ਵੀ ਸਵਾਲਾਂ ਦੇ ਘੇਰੇ 'ਚ ਹੈ ਕਿ ਅਜਿਹਾ ਕੀਤਾ ਕਿਉਂ ਗਿਆ, ਕੀਤਾ ਗਿਆ ਜਾਂ ਕਰਵਾਇਆ ਗਿਆ। ਇਹ ਮੁੱਖ ਬਿੰਦੂ ਹੈ ਇਸ ਵੇਲੇ ਬਹਿਸ ਦਾ ਕਿ ਕੀਤਾ ਗਿਆ ਜਾਂ ਕਰਵਾਇਆ ਗਿਆ। ਤਾਂ ਇਹਦਾ ਮਕਸਦ ਕੀ ਹੈ, ਕਰਨ ਵਾਲਿਆਂ ਦਾ ਜਾਂ ਕਰਵਾਉਣ ਵਾਲਿਆਂ ਦਾ। ਖੈਰ ਇਹ ਉਲਝਣ ਆ ਤੇ ਮੈਨੂੰ ਲੱਗਦਾ ਕਿ ਉਲਝਣ ਕਦੇ ਸੁਲਝਣ ਦੇ ਵਿੱਚ ਤਬਦੀਲ ਹੋਣੀ ਵੀ ਨਹੀਂ ਜੀ। ਇੱਕ ਹੋਰ ਮਿੰਟੂ ਜੀ ਖਬਰ ਪੜ ਰਿਹਾ ਸੀ ਮੈਂ ਕਿਤੇ, ਕਹਿੰਦੇ ਨਾਲ ਕੁਝ ਪੱਤਰ ਵੀ ਸਿੱਟੇ ਜਾਂਦੇ ਸੀ ਬੰਬ ਦੇ ਨਾਲ ਇਹਨਾਂ ਦੇ ਵੱਲੋਂ, ਤੇ ਆਖਰੀ ਜਦੋਂ ਇਹਨਾਂ ਦੇ ਵੱਲੋਂ ਧਮਾਕਾ ਕੀਤਾ ਗਿਆ ਕੁਝ ਟੁਕੜੇ ਮਿਲੇ ਨੇ ਉਹਨਾਂ ਨੂੰ ਜੋੜ ਕੇ, ਜੋ ਕੁਝ ਉਹਨਾਂ ਨੇ ਕੁਝ ਲਿਖਿਆ ਸੀ, ਕਹਿੰਦੇ ਵੀ
ਇੱਕ ਤਾਂ ਪੰਜਾਬ ਨੂੰ ਭਾਰਤ ਦਾ ਹਿੱਸਾ ਵਾਲੀ ਜਿਹੜੀ ਗੱਲ ਹੋਈ ਸੀ ਬੀਤੇ ਦਿਨੀ ਦਰਬਾਰ ਸਾਹਿਬ ਦੇ ਬਾਹਰ ਲੜਕੀ ਦੇ ਨਾਲ, ਉਸ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਦੇ ਉੱਪਰ ਕੀਤੀ ਜਾ ਰਹੀ ਕਾਰਵਾਈ ਨੂੰ ਲੈ ਕੇ ਇੰਜ ਦੀਆਂ ਗੱਲਾਂ ਹੋ ਰਹੀਆਂ ਸੀ। ਕੀ ਇਹਦੇ ਵਿੱਚ ਕਿੰਨੀ ਕੁ ਸੱਚਾਈ ਹੈ? ਨਹੀਂ ਦੇਖੋ ਹਜ਼ੂਰ, ਜਦ ਤੱਕ ਪੱਤਰ ਤਾਂ ਉੱਥੇ ਚਲੋ ਇਹਨਾਂ ਨੂੰ ਮਿਲਿਆ ਐਸਜੀਪੀਸੀ ਵਾਲਿਆਂ ਨੇ, ਜਦ ਤੱਕ ਉਹਦੀ ਕੋਈ ਫੋਰੈਂਸਿਕ ਪ੍ਰਮਾਣਤਾ ਨਹੀਂ ਹੁੰਦੀ ਉਦੋਂ ਤੱਕ ਆਪਾਂ ਕੀ ਕਹਿ ਸਕਦੇ ਹਾਂ ਕਿ ਉਹ ਪੱਤਰ ਕਿਸ ਦਾ ਹੈ, ਕਿਸਨੇ ਕਿਸ ਮੰਤਵ ਨਾਲ ਲਿਖਿਆ ਹੈ। ਤਾਂ ਗੱਲ ਤਾਂ ਫਿਰ ਉੱਥੇ ਦੀ ਉੱਥੇ ਆ ਜਾਏਗੀ ਜਿਸ ਚੀਜ਼ ਨਾਲ ਤੁਸੀਂ ਜੋੜ ਰਹੇ ਹੋ ਕਿ ਚਲੋ ਕੋਈ ਰਹੀ ਆ ਗੱਲ, ਤਾਂ ਉਹ ਅਜਿਹਾ ਕਿਉਂ? ਜੇ ਮੰਨ ਲਓ ਕੋਈ ਵੱਖਵਾਦੀ ਵਿਚਾਰਧਾਰਾ ਦਾ ਤਾਂ ਉਹ ਆਪਣੇ ਹੀ ਧਾਰਮਿਕ ਕੇਂਦਰ ਨੂੰ ਨਿਸ਼ਾਨਾ ਕਿਉਂ ਬਣਾਏਗਾ? ਕਿਉਂ ਬਣਾਵੇਗਾ ਜੀ? ਕਿਉਂ ਉਹਨੂੰ ਸਰਕਾਰੀ ਇਮਾਰਤ ਨਹੀਂ ਕੋਈ ਦਿਖਦੀ? ਜੀ ਉਹ ਸਰਕਾਰ ਦਾ ਨੁਕਸਾਨ ਕਰੇਗਾ ਕਿ ਆਪਣੇ ਧਰਮ ਦਾ ਨੁਕਸਾਨ ਕਰਕੇ ਆਪਣੇ ਹੀ ਲੋਕਾਂ ਨੂੰ ਆਪਣੇ ਉਲਟ ਕਰ ਲਏਗਾ? ਜੀ ਜੀ ਜੀ। ਤਾਂ ਇਹ ਕੁਝ ਬੜੇ ਬੇਸਿਕ ਸਵਾਲ ਨੇ। ਬਾਕੀ ਜਿਹੜਾ ਲੈਟਰ ਆ, ਲੈਟਰ ਨੂੰ ਹੁਣ ਉਹ ਡੀਕੋਡ ਕਿੱਦਾਂ ਕਰਦੇ ਆ, ਕਿਸ ਨੇ ਲਿਖਿਆ, ਉਹਦੀ ਫਿਰ ਫੋਰੈਂਸਿਕ ਜਾਂਚ ਪੜਤਾਲ। ਵੈਸੇ ਸਾਰਾ ਮਾਮਲਾ ਲੰਮੀ ਚੌੜੀ ਇਨਵੈਸਟੀਗੇਸ਼ਨ ਦਾ ਪਾਰਟ ਆ, ਤਾਂ ਪਰ ਬੇਸਿਕ ਸਵਾਲ ਤੇ ਫਿਰ ਜਿਹੜੀ ਹੁਣ ਤੱਕ ਗੱਲ ਔਨ ਰਿਕਾਰਡ ਆਈ ਆ ਆਪਾਂ ਉਹਦੇ ਆਧਾਰ ਤੇ ਕਰ ਰਹੇ ਹਾਂ। ਦੂਜੀਆਂ ਗੱਲਾਂ ਤਾਂ ਹੁਣ ਪੁਲਿਸ ਨੂੰ ਸਾਫ਼ ਕਰਨੀਆਂ ਚਾਹੀਦੀਆਂ ਨੇ ਕਿ ਕੋਈ ਪਿੱਛੇ ਸੀਗਾ ਜਾਂ ਨਹੀਂ, ਤੇ ਜੇ ਇਹੋ ਹੀ ਸਨ, ਇਹ ਮੁੰਡੇ ਸੀਗੇ, ਤਾਂ ਇਹਨਾਂ ਨੇ ਅਜਿਹਾ ਕਿਉਂ ਕੀਤਾ? ਕਾਰਨ ਜਿਹੜੇ ਆ ਉਹ ਲੱਭਣੇ ਚਾਹੀਦੇ ਆ। ਇਹਨਾਂ ਦੀ ਸਾਈਕੀ ਜਿਹੜੀ ਆ ਉਹ ਟਟੋਲਣੀ ਚਾਹੀਦੀ ਆ।